ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਤੇ ਖਬਰਾਂ ਦੇ ਵੱਲ ਚੱਲੀਏ ਤੇ ਗੱਲ ਕਰੀਏ ਪੰਜਾਬ ਦੀਆਂ ਪੇਂਡੂ ਚੋਣਾਂ ਤੋਂ। ਸ਼ੁਰੂਆਤ ਕਰੀਏ ਸ਼ਰਮਾ ਜੀ, ਪੇਂਡੂ ਚੋਣਾਂ ਦੇ ਵਿੱਚ ਜਿਹੜਾ ਸੱਤਾਧਾਰੀਆਂ ਦਾ ਜੋ ਜਲੂਸ ਨਿਕਲਿਆ, ਸੱਤਾਧਾਰੀਆਂ ਨੂੰ ਜੋ ਲੋਕਾਂ ਨੇ ਸ਼ੀਸ਼ਾ ਵਿਖਾਇਆ, ਉਹ ਤਾਂ ਸਭ ਦੇ ਸਾਹਮਣੇ ਹੀ ਆ। ਪਰ ਕਹਿੰਦੇ ਪੇਂਡੂ ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਤਾਂ ਦਿਸਣ ਲੱਗਿਆ ਮਾੜਾ ਮੋਟਾ ਤੇ ਕਾਂਗਰਸ ਵੀ ਹਾਲੇ ਆਪਸ ਵਿੱਚ ਲੀਡਰ ਭਾਵੇਂ ਪਾਟੋ ਧਾੜਾ, ਪਰ ਲੋਕਾਂ ਨੇ ਵੋਟਾਂ ਜ਼ਰੂਰ ਪਾਤੀਆਂ। ਪ੍ਰਵੀਨ ਜੀ, ਬਿਲਕੁਲ ਇਹ ਪਿੰਡੂ ਚੋਣਾਂ ਸੀਗੀਆਂ ਤੇ ਪਿੰਡੂ ਚੋਣਾਂ ਇਹ ਪੰਚਾਇਤੀ ਔਰ ਵਿਧਾਇਕੀ ਚੋਣਾਂ ਦੇ ਵਿਚਾਲੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਪਹਿਲਾਂ ਤਾਂ ਵੋਟਾਂ ਵਾਲੇ ਦਿਨ ਹੀ ਇਹ ਰੁਝਾਨ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਓਨਾ ਉਤਸ਼ਾਹ ਨਹੀਂ ਹੈਗਾ। 50% ਵੀ ਵੋਟਾਂ ਨਾ ਪੈਣੀਆਂ, 50% ਦੀ ਵੋਟਾਂ ਵੀ ਪੋਲ ਨਾ ਹੋਣੀਆਂ ਜੀ ਜੀ। ਇਹ ਆਪਣੇ ਆਪ 'ਚ ਕੁਝ ਸੰਕੇਤ ਸੀਗੇ ਕਿ ਇਹਦਾ ਮਤਲਬ ਦੂਜੇ ਦਲਾਂ ਚੋਂ ਜੇ ਕਿਸੇ ਨੂੰ ਚੁਣ ਨਹੀਂ ਪਾ ਰਹੇ ਤੇ ਸੱਤਾਧਾਰੀ ਨਾਲ ਸਿੱਧੇ ਜਾਣਾ ਨਹੀਂ ਚਾਹੁੰਦੇ। ਸੋ ਇਸ ਤਰੀਕਾ ਕਾਰਨ ਲੋਕਾਂ ਨੇ ਮਤਲਬ ਵੋਟ ਵਾਲੀਆਂ ਬੂਥਾਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ। ਪਰ ਜਿੰਨੀ ਵੋਟ ਪੋਲ ਹੋਈ ਉਹਦੇ ਹਿਸਾਬ ਨਾਲ ਕੱਲ੍ਹ ਨਤੀਜੇ ਆਉਣੇ ਸੀ ਜੀ। ਗਿਣਤੀ ਸ਼ੁਰੂ ਹੋਈ, ਦਿਨ ਚੜ੍ਹਦਾ ਗਿਆ ਤੇ ਗਿਣਤੀ ਮਿਣਤੀ ਦੇ ਵਿੱਚ ਬਾਕੀ ਪਾਰਟੀਆਂ ਵੀ ਦਿਸਣ ਲੱਗੀਆਂ, ਮਤਲਬ ਸਕੋਰ ਬੋਰਡ ਦੇ ਉੱਤੇ। ਠੀਕ ਹੈ। ਬੇਸ਼ੱਕ ਸਰਕਾਰੀ ਧਿਰ ਦੀ ਹੀ ਝੰਡੀ ਹੈ। ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਮੈਂ ਸਰਕਾਰ ਦੀ ਗੱਲ ਕਰ ਰਿਹਾ। ਸਰਕਾਰੀ ਝੰਡੀ ਹੈ ਜੋ ਨਤੀਜੇ ਨੇ, ਇਹ ਪਾਰਟੀ ਨਹੀਂ ਜਿੱਤ ਰਹੀ, ਇਹ ਸਰਕਾਰ ਜਿੱਤ ਰਹੀ। ਸੋ ਇਸ ਤਰੀਕਾ ਕਾਰਨ ਨਾਲ ਬੇਸ਼ੱਕ ਵੱਡੀ ਝੰਡੀ ਆ ਉਹਨਾਂ ਦੀ, ਜ਼ਿਲ੍ਹਾ ਪ੍ਰੀਸ਼ਦ ਚ ਵੀ ਬਲਾਕ ਸੰਮਤੀ ਚ ਉਹ ਮੂਹਰੇ ਨੇ। ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਇਆ ਇਹਨਾਂ ਚੋਣਾਂ ਦੇ ਵਿੱਚ, ਜੀ ਜੀ, ਖਾਸ ਕਰਕੇ ਤਰਨਤਾਰਨ ਵਾਲੀ ਜਿਮਨੀ ਚੋਣ ਤੋਂ ਲੈ ਕੇ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੱਕ, ਜਿਵੇਂ ਅਕਾਲੀ ਦਲ ਬਾਦਲ ਧਿਰ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ, ਖਾਸ ਕਰ ਚਾਹੇ ਉਹ ਮਾਝੇ ਦਾ ਖੇਤਰ ਸੀ ਤੇ ਚਾਹੇ ਨਰੋਲ ਪੇਂਡੂ ਖੇਤਰ ਦੀਆਂ ਚੋਣਾਂ ਸੀ, ਜਿਹੜਾ ਉਹਦਾ ਕੋਰ ਖੇਤਰ ਰਿਹਾ ਉਹਦੇ ਵਿੱਚੋਂ ਦਸਤਕ ਦੇ ਰਿਹਾ ਜੀ ਜੀ, ਉਹਦੀ ਪ੍ਰਮਾਣਤਾ ਜਾਂ ਸਥਾਨ ਕਿਤੇ ਨਾ ਕਿਤੇ ਉਹਨੂੰ ਮਿਲਦਾ ਜਾ ਰਿਹਾ। ਦੂਸਰਾ, ਕਾਂਗਰਸ ਜਿਹੜੀ ਤਰਨਤਾਰਨ ਵਾਲੀ ਜਿਮਨੀ ਚੋਣ ਚ ਬਹੁਤ ਥੱਲੇ ਚਲੀ ਗਈ ਸੀ, ਉਸ ਨੇ ਵੀ ਇਹਨਾਂ ਦੇ ਵਿੱਚ ਦੱਸਿਆ ਕਿ ਅਜੇ ਅਸੀਂ ਸਾਹ ਲੈਂਦੇ ਹੈਗੇ ਆ, ਚਾਹੇ ਘਰੇ ਜਿਵੇਂ ਤੁਸੀਂ ਕਿਹਾ ਕਿ ਪਾਟੋ ਧਾੜ ਨੇ, ਲੜਾਈ ਝਗੜਾ, ਪਰ ਕਿਤੇ ਮੌਜੂਦਗੀ ਹੈ। ਮੈਂ ਫਿਰ ਦੱਸ ਦਿਆਂ ਕਿ ਨਤੀਜਿਆਂ ਦੇ ਵਿੱਚ ਕੱਲ ਰਾਤ 12, 12:30, 1 ਵਜੇ ਤੱਕ ਵੀ ਅਜੇ ਅੱਧੇ ਨਤੀਜੇ ਹੀ ਆਏ ਸੀ। ਠੀਕ ਆ। ਤੇ ਜਿਹੜੇ 11 ਵਜੇ ਜੇਤੂ ਲਾਣੇ ਜਾ ਰਹੇ ਸੀ ਉਹ 12 ਵਜੇ ਹਾਰੇ ਵੀ ਦੱਸੇ ਜਾ ਰਹੇ ਸੀ। ਇਹ ਵੀ ਕੁਝ ਹੋਇਆ। ਤੋ ਅੱਜ ਦੇ ਦਿਨ ਚੜ੍ਹਦਿਆਂ ਨੂੰ ਖਾਸੇ ਖਿਲਾਰੇ ਨਵੇਂ ਪੈਣੇ ਆ ਅਜੇ। ਸਹੀ ਹੈ। ਪਰ ਫਿਰ ਵੀ ਜੇ ਆਪਾਂ ਗੱਲ ਕਰੀਏ, ਬਲਾਕ ਸੰਮਤੀ ਦੀਆਂ 2838 ਸੀਟਾਂ ਸੀਗੀਆਂ, ਜਿਹਦੇ ਵਿੱਚੋਂ ਰਾਤ 12 ਵਜੇ ਤੱਕ 1500 ਪਲੱਸ ਤੇ ਸੱਤਾਧਾਰੀ ਤੇ ਲੀਡ ਕਰ ਰਹੀ ਸੀ ਜੀ, ਮਤਲਬ ਜੇਤੂ ਸੀਗੀਆਂ। ਦੂਏ ਨੰਬਰ ਤੇ ਕਾਂਗਰਸ ਨਜ਼ਰ ਆ ਰਹੀ ਸੀ ਜਿਹੜੀ 450 ਦੇ ਪਾਰ ਸੀ। ਤੀਏ ਨੰਬਰ ਤੇ ਅਕਾਲੀ ਦਲ ਸੀ ਜਿਹੜਾ 300 ਪਲੱਸ ਸੀਗਾ। ਫਿਰ BJP ਸੀ ਜਿਹੜੀ 40 ਦੇ ਗੇੜ ਸੀਗੀ ਤੇ ਬਾਕੀ ਵੀ 150 ਦੇ ਗੇੜ ਸੀ। ਮਤਲਬ ਅਦਰਸ ਦੇ ਵਿੱਚੋਂ ਜੇ ਤੁਸੀਂ ਮਤਲਬ ਕਿ 100 ਸੀਟ ਵੀ ਅਜਿਹੀ ਕੱਢ ਲਓ ਤੇ 300 ਤੇ 400, ਫਿਰ ਅਕਾਲੀ ਦਲ ਵੀ 400 ਦੇ ਨੇੜੇ ਤੇੜੇ ਦਿਖਦਾ, ਕਿਉਂਕਿ ਜਿਹੜੇ ਅਦਰਸ ਨੇ ਬਾਕੀ ਨੇ ਉਹਨਾਂ ਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਸ਼ਾਮਲ ਹੈ ਵੱਡੀ ਗਿਣਤੀ ਜੀ। ਤੇ ਇਸੇ ਤਰ੍ਹਾਂ ਹੋਰ ਦਲ ਵੀ ਨੇ, ਚਾਹੇ ਉਹ ਅੰਮ੍ਰਿਤਪਾਲ ਵਾਲੀ ਧਿਰ ਹੋਵੇ ਜਾਂ ਹੋਰ ਕੁਝ ਦਲ ਹੋਣ, ਤੇ ਕੁਝ ਆਜ਼ਾਦ ਵੀ ਨੇ।
ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ 1500 ਦੇ ਪਾਰ ਜਾ ਰਹੀ ਹੋਵੇ, ਪਰ ਕਾਂਗਰਸ ਦਾ 450 ਤੇ ਅਕਾਲੀ ਦਲ ਦਾ 300 ਤੋਂ ਉੱਪਰ ਜਾਣਾ ਕਿਤੇ ਨਾ ਕਿਤੇ ਦਸਤਕ ਦਿੰਦਾ ਹੈ ਕਿ ਬਲਾਕ ਸੰਮਤੀ ਚੋਣਾਂ 'ਚ ਇਹ ਤਰ੍ਹਾਂ ਨਜ਼ਰ ਆਈਆਂ ਜਾਂ ਆਜ਼ਾਦ ਰੂਪ 'ਚ ਕਈ ਤਰ੍ਹਾਂ ਦਾ ਜਿੱਤਣਾ। ਫਿਰ ਜ਼ਿਲ੍ਹਾ ਪ੍ਰੀਸ਼ਦ 347 ਸੀ। ਸਹੀ ਹੈ। 347 ਦੇ ਵਿੱਚੋਂ ਵੀ ਅਜੇ ਮਤਲਬ ਕਿ ਜੇ ਤੁਸੀਂ ਕਹੋ ਤਾਂ 150 ਦੇ ਨੇੜੇ ਦੇ ਨਤੀਜੇ ਉੱਪਰ ਕੇ ਆਏ ਸੀ। ਉਹਦੇ ਵਿੱਚੋਂ 100 ਦੇ ਗੇੜ ਦੇ ਵਿੱਚ ਮਤਲਬ ਕਿ ਸੱਤਾਧਾਰੀ ਧਿਰ, ਕਿਉਂਕਿ ਸੱਤਾਧਾਰੀ ਧਿਰ ਨੇ ਬਲਾਕ ਸੰਮਤੀ ਨਾਲੋਂ ਵੀ ਜ਼ਿਆਦਾ ਜ਼ੋਰ ਜ਼ਿਲ੍ਹਾ ਪ੍ਰੀਸ਼ਦ ਤੇ ਲਾਇਆ। ਸਹੀ ਹੈ ਜੀ। ਮਤਲਬ ਵੋਟਾਂ ਪਾਉਣ ਲਈ ਨਹੀਂ, ਪਈਆਂ ਵੋਟਾਂ ਚੋਂ ਆਪਣੇ ਪਾਲੇ ਚ ਲਿਆਉਣ ਲਈ, ਮਤਲਬ ਕਿਸੇ ਤਰੀਕੇ ਨਾਲ ਉਹ ਪਰਚੀਆਂ ਆਪਣੇ ਖਾਤੇ ਚ ਆ ਜਾਣ, ਉਹਦੇ ਲਈ ਅੰਦਰ ਜੋ ਰਜਮਾਇਸ਼ ਕੀਤੀ। ਸੋ ਇਸ ਲਈ 100 ਪਲੱਸ ਤੇ ਨਜ਼ਰ ਆਈ ਉਹ ਜਿੰਨੇ ਕੁ ਨਤੀਜੇ ਆਏ। ਦੂਏ ਨੰਬਰ ਤੇ ਕਾਂਗਰਸ ਸੀ ਜਿਹੜੀ 30 ਪਲੱਸ ਤੇ ਨਜ਼ਰ ਆ ਰਹੀ ਸੀ। ਫਿਰ 15 ਦੇ ਗੇੜ ਦੇ ਵਿੱਚ ਅਕਾਲੀ ਦਲ ਵੀ ਨਜ਼ਰ ਆਇਆ, 1 ਦੇ ਉੱਤੇ ਬੀਜੇਪੀ ਵੀ ਨਜ਼ਰ ਆਈ, ਹੈ ਨਾ। ਤੇ ਇਸੇ ਤਰ੍ਹਾਂ ਮਤਲਬ 110 ਦੇ ਕਰੀਬ, ਟੋਟਲ 10 ਦੇ ਕਰੀਬ ਸੀਟਾਂ ਜਿਹੜੀਆਂ ਉਹ ਅਦਰਸ ਨੂੰ ਵੀ ਮਿਲੀਆਂ। ਸੋ ਜਿਹੜੀ ਬੀਜੇਪੀ ਬਲਾਕ ਸੰਮਤੀ ਦੇ ਵਿੱਚ 40 ਦੇ ਗੇੜ 'ਚ ਨਜ਼ਰ ਆ ਰਹੀ ਸੀ, ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 1 ਤੇ ਆ ਜੇ। ਸਹੀ ਆ। ਤੇ ਉੱਥੇ ਅਦਰਸ ਜਿਹੜੇ 150 ਦੇ ਨਜ਼ਰ ਆ ਰਹੇ ਨੇ, ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 10 ਤੇ ਨੇ ਮਤਲਬ। ਸੋ ਕੁੱਲ ਮਿਲਾ ਕੇ ਹੈ ਕਿ ਹਰ ਥਾਂ ਅਕਾਲੀ ਦਲ ਤੇ ਕਾਂਗਰਸ ਦੂਜੇ ਤੀਜੇ ਨੰਬਰ ਤੇ ਨਜ਼ਰ ਆਏ। ਕਾਂਗਰਸ ਦੂਏ ਤੇ ਦਿਖ ਰਹੀ ਹੈ ਤੇ ਅਕਾਲੀ ਦਲ ਤੀਏ ਤੇ ਦਿਖ ਰਿਹਾ। ਔਰ ਆਜ਼ਾਦ ਨੂੰ ਜੇ ਨਾਲ ਜੋੜੋਗੇ ਤਾਂ ਅਕਾਲੀ ਦਲ ਲਗਭਗ ਬਰਾਬਰ ਖੜਾ ਨਜ਼ਰ ਆਉਂਦਾ, ਔਰ ਉਹਦੇ ਵਿੱਚ ਬਹੁਤੇ ਉਹਨੂੰ ਸਰਜੀਤ ਵਾਲੇ ਹੈਗੇ। ਸੋ ਇਸ ਲਈ ਇਹ ਨਤੀਜੇ ਚਾਹੇ ਸਿੱਧੇ ਰੂਪ ਚ ਸੱਤਾਧਾਰੀ ਧਿਰ ਆਪਣੀ ਜਿੱਤ ਨੂੰ ਕਹਿ ਕੇ ਦੱਸੇ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ, ਕਾਂਗਰਸ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ। ਠੀਕ ਹੈ, ਮਤਲਬ ਕੁਝ ਖੇਤਰ ਅਜਿਹੇ ਹੈਗੇ ਜਿੱਥੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜਿੱਤੀ ਹੈ, ਪਰ ਕਪੂਰਥਲਾ ਹੋਵੇ, ਨਵਾਂ ਸ਼ਹਿਰ ਹੋਵੇ, ਇਹ ਖੇਤਰਾਂ ਦੇ ਵਿੱਚ ਕਾਂਗਰਸ ਦੀ ਠੀਕ ਠਾਕ ਪੋਜੀਸ਼ਨ ਰਹੀ ਹੈ। ਤੇ ਦੂਸਰੇ ਪਾਸੇ ਅਕਾਲੀ ਦਲ, ਚਾਹੇ ਉਹ ਬਠਿੰਡਾ ਹੋਵੇ, ਚਾਹੇ ਉਹ ਫਰੀਦਕੋਟ ਹੋਵੇ, ਮਾਨਸਾ ਹੋਵੇ, ਸ੍ਰੀ ਮੁਕਤਸਰ ਸਾਹਿਬ ਹੋਵੇ, ਉਹਨਾਂ ਖੇਤਰਾਂ 'ਚ ਉਹਨੇ ਚੰਗੀ ਆਪਣੀ ਪਹਿਲ ਬਣਾਈ ਹੈ। ਸੋ ਇਸ ਲਈ ਇਹ ਚੋਣ ਨਤੀਜਿਆਂ ਨੇ ਚਾਹੇ ਵੱਡੀ ਲੀਡ ਸੱਤਾਧਾਰੀ ਧਿਰ ਨੂੰ ਦਿੱਤੀ ਹੋਵੇ, ਪਰ ਉਹਨੂੰ ਤਰੇੜੀਆਂ ਲਿਆ ਦਿੱਤੀਆਂ ਕਿ ਉਹਦੇ ਸਾਹਮਣੇ ਕੋਈ ਧਿਰਾਂ ਹੁਣ ਖੜੀਆਂ ਨੇ। ਹੁਣ ਇਹ 2022 ਵਾਲੀਆਂ ਮਤਲਬ ਕਿ ਵਿਧਾਨ ਸਭਾ ਚੋਣਾਂ ਨਹੀਂ ਹੈਗੀਆਂ ਕਿ 92% ਜਿੱਤ ਗਏ। ਤੇ ਦੂਜਾ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਇਹ ਵੀ ਆ ਕਿ ਜਦੋਂ ਵੱਡੀਆਂ ਚੋਣਾਂ ਸੀ ਵਿਧਾਨ ਸਭਾ ਦੀਆਂ, ਤਦ ਲੋਕਾਂ ਨੇ ਆਪਣੀ ਇੱਛਾ ਨਾਲ ਵੋਟਾਂ ਪਾਈਆਂ। ਸਹੀ। ਫਿਰ ਜਦੋਂ ਜਿਮਨੀ ਚੋਣ ਆਈ ਤਾਂ ਤੁਸੀਂ ਉਸ ਚੋਣ ਨੂੰ ਮੈਨੇਜ ਕੀਤਾ। 1 ਚੋਣ 2 ਚੋਣਾਂ ਮੈਨੇਜ ਕਰਨੀਆਂ ਸੱਤਾਧਾਰੀ ਧਿਰ ਨੂੰ ਆਸਾਨ ਹੁੰਦੀਆਂ, ਪਰ ਜਦੋਂ ਲੋਕ ਸਭਾ ਚੋਣਾਂ ਦਾ ਪਿੜ ਖੁੱਲਿਆ, ਜਿਹੜਾ ਪੂਰੇ ਨਿਯਮਾਵਲੀ ਤਹਿਤ ਹੁੰਦੀਆਂ ਲਗਭਗ, ਸਹੀ ਹਾਂ, ਈਵੀਐਮ 'ਚ ਖੇਡ ਹੁੰਦਾ ਹੋਵੇ ਤਾਂ ਵੱਖਰੀ ਗੱਲ ਆ, ਹੁਣ ਵੋਟਾਂ ਹੀ ਕੱਟ ਦਿੱਤੀਆਂ ਜਾਣ, ਪਰ ਬੂਥ ਕੈਪਚਰ ਨਹੀਂ ਹੁੰਦੇ। 5 ਸੂਬਿਆਂ 'ਚ SIR ਦੇ ਨਾਂ ਦੇ ਉੱਤੇ 1 ਕਰੋੜ ਵੋਟ ਚੱਕਤੀ। ਪੱਛਮੀ ਬੰਗਾਲ ਦੀ ਉਹ ਕੱਲੀ 58 ਲੱਖ ਵੋਟ ਚੱਕਤੀ। ਜੇ ਉਹ ਤਰੀਕਾ ਕਰ ਵੱਖਰਾ, ਪਰ ਜਦੋਂ ਵੋਟਾਂ ਪੈਂਦੀਆਂ ਤਾਂ ਉਹ ਇੱਕ ਨਿਯਮ 'ਚ ਪੈਂਦੀਆਂ ਦਿਖਦੀਆਂ। ਉੱਥੇ ਆਮ ਆਦਮੀ ਪਾਰਟੀ 13 'ਚੋਂ 3 ਤੇ ਰਹਿ ਗਈ ਸੀ ਲੋਕ ਸਭਾ 'ਚ। ਸਹੀ ਹੈ। ਸੋ ਹੁਣ ਜਦੋਂ ਇਹ ਚੋਣਾਂ ਆਈਆਂ ਤਾਂ ਇਹਦੇ ਵਿੱਚ ਵੀ ਉਹ ਦਮਖਮ ਸੱਤਾਧਾਰੀ ਧਿਰ ਦਾ ਨਹੀਂ ਦਿਖਿਆ, ਜਦੋਂ ਕਿ ਤਾਕਤ, ਪੁਲਿਸ, ਮਸ਼ੀਨਰੀ, ਜ਼ੋਰ ਜਮਾਇਸ਼, ਗੁੰਡਾਗਰਦੀ, ਕੁੱਟਮਾਰ, ਧੱਕਾ ਮੁੱਕੀ, ਵਧੀਕੀ, ਅੰਦਰ ਗਿਣਤੀ 'ਚ ਖੇਡ, ਸਾਰਾ ਕੁਝ ਹੋਇਆ। ਮੋਗਾ ਦੇ ਵਿੱਚ ਇੱਕ ਉਮੀਦਵਾਰ ਅਕਾਲੀ ਦਲ ਦਾ 9 ਵੋਟਾਂ ਨਾਲ ਜਿੱਤਿਆ। ਮਤਲਬ ਬਾਰ-ਬਾਰ ਸੱਤਾਧਾਰੀ ਧਿਰ ਨੇ ਜ਼ੋਰ ਲਵਾਇਆ ਤੇ ਵਿਚਾਰੇ ਗਿਣਤੀ ਵਾਲਿਆਂ ਨੇ ਵੀ ਜਿੰਨਾ ਜ਼ੋਰ ਲਾ ਸਕਦੇ ਸੀ ਲਾਇਆ, ਹੈਨਾ, ਤੇ ਉਹ ਤਾਂ ਵੀ 9 ਤੇ ਜਿੱਤ ਗਿਆ। ਤੇ ਪਰ ਸੱਤਾਧਾਰੀ ਧਿਰ ਜਿਹਦੀ ਇਹ ਜਿੱਦ ਵੀ ਸੀ ਤੇ ਉੱਪਰੋਂ ਹੁਕਮ ਵੀ ਸੀ ਕਿ ਜੋ ਮਰਜ਼ੀ ਹੋਵੇ ਸਾਡਾ ਬੰਦਾ ਜਿੱਤਣਾ ਚਾਹੀਦਾ, ਦੁਬਾਰਾ ਕਾਊਂਟਿੰਗ। ਮੈਨੂੰ ਲੱਗਦਾ ਗਿਣਤੀ ਕਰਨ ਵਾਲੇ ਜਿਹੜੇ ਅਧਿਕਾਰੀ ਸੀ ਉਹ ਅੱਕ ਗਏ। ਉਹ ਕਹਿੰਦੇ ਪਰੇ ਹੋ ਜਾਓ, ਹੁਣ ਬੰਦਿਆਂ ਵਾਂਗ ਗਿਣਤੀ ਹੋਊਗੀ। ਤੇ ਜਦੋਂ ਗਿਣਤੀ ਹੋਈ, ਜਿਹੜਾ ਵਿਚਾਰਾ ਬੜਾ ਔਖਾ ਹੋ ਕੇ 9 ਨਾਲ ਜਿੱਤ ਰਿਹਾ ਸੀ, ਉਹ 34 ਵੋਟਾਂ ਨਾਲ ਜਿੱਤ ਗਿਆ। ਅੱਛਾ, ਅਕਾਲੀ ਦਲ ਦਾ ਵੀ। ਜੀ। ਸੋ ਇਸ ਲਈ ਇਹਦਾ ਮਤਲਬ ਇਹ ਸਥਿਤੀ ਹੈਗੀ ਹੈ, ਕਾਫੀ ਕੁਝ ਹੋਇਆ, ਪਰ ਅਕਾਲੀ ਦਲ ਤੇ ਕਾਂਗਰਸ ਨੇ ਦਸਤਕ ਦਿੱਤੀ ਹੈ ਤੇ ਸੱਤਾਧਾਰੀ ਧਿਰ ਲਈ ਚੁਣੌਤੀ ਖੜੀ ਹੋ ਗਈ ਹੈ। ਸੋ 2027 ਦਾ ਰਾਹ ਆਸਾਨ ਨਹੀਂ ਹੋਏਗਾ। ਹੁਣ ਦੂਜੀ ਗੱਲ ਇਹ ਵੀ ਦੇਖੋ ਸ਼ਰਮਾ ਜੀ, ਜਦੋਂ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਂ ਸੋਚ ਰਿਹਾ ਸੀਗਾ, ਮੈਂ ਕਿਹਾ ਵੀ ਹਲੇ ਤਾਂ ਵੋਟਾਂ ਹੀ ਬਹੁਤ ਘੱਟ ਪਈਆਂ, ਜੇ ਕਿਤੇ ਹੋਰ ਪੋਲਿੰਗ ਹੋ ਜਾਂਦੀ ਤੇ ਇਹਨਾਂ ਦਾ ਹਾਲ ਕੀ ਹੁੰਦਾ। ਕੀ ਜੇ ਐਂਟੀ ਇਨਕਮੈਸੀ ਵਾਲੀ ਵੋਟ ਘਰੇ ਰਹਿ ਗਈ, ਉਹਨਾਂ ਦਾ ਇੰਟਰਸਟ ਹੀ ਹੈ ਨਹੀਂ ਸੀ, ਦਿਲਚਸਪੀ ਹੈ ਨਹੀਂ ਸੀ। ਜੇ ਉਹ ਆਉਂਦੇ ਤਾਂ ਕਿਹਦੇ ਵਿਰੁੱਧ ਭੁਗਤਦੇ? ਸਰਕਾਰ ਵਿਰੁੱਧ ਹੀ ਭੁਗਤਦੇ, ਜਿਹੜੇ ਲੋਕ ਆਏ ਨਹੀਂ ਗਏ। ਹਾਂਜੀ, ਕਿਸੇ ਨੂੰ ਤਾਂ ਪਾਉਂਦੇ ਨਾ ਉਹ।
ਅਗਲੀ ਗੱਲ ਕਰੀਏ ਇਸੇ ਵਿੱਚੋਂ ਇੱਕ ਹੋਰ ਪ੍ਰਕਰਨ ਦੇ ਬਾਰੇ ਸ਼ਰਮਾ ਜੀ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਰਾਜ ਦੇ, ਪੰਜਾਬ ਦੇ, ਸਾਡੇ ਸਾਰਿਆਂ ਦੇ, ਤੇ ਸਤਿਕਾਰ ਕਰਦੇ ਆ, ਪਰ ਉਹ ਦੂਜਿਆਂ ਨੂੰ ਜਦੋਂ ਚਿੜਾਉਂਦੇ ਨੇ ਉਹ ਕਹਿੰਦੇ ਤੁਹਾਨੂੰ ਹਰਾਤਾ ਲੋਕਾਂ ਨੇ, ਤੁਹਾਨੂੰ ਨਕਾਰਤਾ, ਪਰ ਤੁਸੀਂ ਦੱਸਤਾ ਵੀ ਇਹਨਾਂ ਨੂੰ ਕਦੋਂ ਕਦੋਂ ਨਕਾਰਿਆ। ਸਰਕਾਰ ਚ ਮੰਤਰੀ ਨੇ ਤੇ ਪਿੰਡਾਂ ਦੇ ਵਿੱਚ ਆਪਦੇ ਪਿੰਡਾਂ ਚ ਵੋਟ, ਆਪਦਾ ਪਿੰਡ ਆਪਦਾ ਘਰ ਹੁੰਦਾ, ਪਰਿਵਾਰ ਹੁੰਦਾ ਬੰਦੇ ਦਾ, ਜੇ ਮੰਨਿਆ ਜਾਵੇ ਵੋਟਾਂ ਕਹਿੰਦੇ ਪੰਚੀ ਜਿੰਨੀਆਂ ਵੀ ਹੈ ਨਹੀਂ, ਮੈਂਬਰੀ ਜਿੰਨੀਆਂ ਵੀ ਹੈ ਨਹੀਂ। ਪ੍ਰਵੀਨ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਬੰਦੇ ਦੀ ਪ੍ਰਮਾਣਤਾ, ਬੰਦੇ ਦੀ ਇੱਜ਼ਤ, ਬੰਦੇ ਦਾ ਮਾਣ ਜੇ ਘਰ 'ਚ ਨਹੀਂ ਹੈਗਾ ਤਾਂ ਬਾਹਰ ਨੂੰ ਕੋਈ ਫਾਇਦਾ ਨਹੀਂ। ਪਹਿਲਾਂ ਦੇਖਿਆ ਜਾਂਦਾ ਕਿ ਤੁਹਾਡੀ ਆਪਣੇ ਪਿੰਡ 'ਚ ਪੁੱਛਗਿੱਛ ਕਿੰਨੀ ਹੈ, ਤੁਹਾਡੇ ਆਪਣੇ ਪਿੰਡ 'ਚ ਸਤਿਕਾਰ ਕਿੰਨਾ ਹੈ। ਸਹੀ। ਤੇ ਬੰਦਾ ਕੋਸ਼ਿਸ਼ ਕਰਦਾ ਕਿ ਘੱਟੋ ਘੱਟ ਮੇਰੇ ਪਿੰਡ 'ਚ ਭਾਈ ਇੱਕ ਸੁਰਤਾ ਰਹੇ, ਘੱਟੋ ਘੱਟ ਮੈਂ ਇੱਜ਼ਤ ਮਾਣ, ਮੈਂ ਪਿੰਡ ਦਾ ਨਾਮ ਵੀ ਤਾਂ ਨਾਲ ਲੈ ਕੇ ਗਿਆ ਕਿ ਫਲਾਣੇ ਪਿੰਡ ਦਾ ਬੰਦਾ ਮੰਤਰੀ ਆ, ਫਲਾਣੇ ਪਿੰਡ ਦਾ ਬੰਦਾ ਮੈਂਬਰ ਪਾਰਲੀਮੈਂਟ ਆ, ਫਲਾਣੇ ਪਿੰਡ ਦਾ ਬੰਦਾ ਪੰਜਾਬ ਵਿਧਾਨ ਸਭਾ ਸਪੀਕਰ ਆ। ਤੇ ਜੇ ਇਹ ਨਾਂ ਲੈ ਕੇ ਜਾਂਦੇ ਹੋ ਤੇ ਤਾਂ ਵੀ ਪਿੰਡ ਤੁਹਾਡੇ ਨਾਲ ਨਹੀਂ ਖੜਦਾ। ਤਾਂ ਆਪਣੇ ਅੰਦਰ ਝਾਤ ਮਾਰੋ, ਕਿੰਨੀਆਂ ਖਾਮੀਆਂ ਨੇ ਤੁਹਾਡੇ ਅੰਦਰ, ਕਿੰਨੀਆਂ ਕਮਜ਼ੋਰੀਆਂ ਨੇ, ਕਿੰਨੀਆਂ ਬੁਰਾਈਆਂ ਨੇ। ਬਿਲਕੁਲ ਮੁੱਖ ਮੰਤਰੀ ਵੰਡ ਤੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਇਹ ਗੱਲਾਂ ਕਰਦੇ ਹੁੰਦੇ ਸੀਗੇ ਕਿ ਇਹ ਤਾਂ ਪੰਚ ਬਣਨ ਜੋਗੇ ਨਹੀਂ। ਫਿਰ ਜਦੋਂ ਮੁੱਖ ਮੰਤਰੀ ਚੁਣੇ ਗਏ, ਫਿਰ ਇਹ ਜਾਂ MP ਵੀ ਬਣੇ, ਤਾਂ ਵੀ ਕਹਿੰਦੇ ਸੀ ਮੈਂ ਤਾਂ 2-2 ਨੂੰ ਹਰਾ ਕੇ ਆਇਆ ਹੈਂ। ਤੇਰੇ ਮੁੱਖ ਮੰਤਰੀ ਬਣ ਤੋਂ ਕਹਿੰਦੇ ਸੀ ਆਹ ਲੋਕਾਂ ਨੇ ਜੀ ਸਿੱਧੂ ਵੀ ਧੋਤਾ, ਲੋਕਾਂ ਨੇ ਮਜੀਠੀਆ ਵੀ ਧੋਤਾ, ਬਾਦਲ ਵੀ ਧੋਤੇ, ਕੈਪਟਨ ਵੀ ਧੋਤੇ, ਬੜੇ ਬੜੇ ਨਾਮ ਗਣਾਉਂਦੇ ਸੀ। ਅੱਜ ਤੁਹਾਡੇ ਮੰਤਰੀ, ਤੁਹਾਡੇ ਮੈਂਬਰ ਪਾਰਲੀਮੈਂਟ, ਤੁਹਾਡੇ ਸਪੀਕਰ ਸਾਹਿਬ ਆਪਣੇ ਪਿੰਡ 'ਚ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 25 ਜਿੰਨੀਆਂ ਵੋਟਾਂ ਨਹੀਂ ਦਵਾ ਪਾਏ। ਸਹੀ। ਔਰ ਇਹਦੇ ਅਰਥ ਕੀ ਲਾਉਂਗੇ ਫਿਰ? ਸੰਗਰੂਰ ਖੇਤਰ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿੰਡ 'ਚ ਬਚ ਗਏ, ਉਹਨਾਂ ਦੀ ਇੱਜ਼ਤ ਮਾਣ ਜਿੱਤ ਗਏ ਉਹ ਸਟਾਲ ਦੇ ਵਿੱਚ, ਪਰ ਸੰਗਰੂਰ ਖੇਤਰ ਇਹ ਆਪਣਾ ਗੜ ਮੰਨਦੇ ਨੇ ਕਿ ਜੀ ਸਾਡਾ ਤਾਂ ਹੈੱਡ ਆਫਿਸ ਹੈ ਜੀ, ਰਾਜਧਾਨੀ ਹੈ। ਉਹ ਖੇਤਰ ਦੀ MLA ਬੀਬੀ ਨਰਿੰਦਰ ਕੌਰ ਭਰਾਜ, ਉਹ ਆਪਣੇ ਪਿੰਡ ਭਰਾਜ ਪਿੰਡ ਦੇ ਵਿੱਚ ਹਾਰ ਗਈ ਜੀ। ਉੱਥੋਂ ਮਤਲਬ ਕਿ ਕਾਂਗਰਸ ਜਿੱਤ ਗਈ ਉਸ ਪਿੰਡ ਚੋਂ ਜੀ। ਫਿਰ ਮੀਤ ਹੇਅਰ ਮੰਤਰੀ ਵੀ ਰਹੇ ਨੇ ਇਹਨਾਂ ਦੀ ਕੈਬਨਿਟ 'ਚ, ਅੱਜ ਕੱਲ੍ਹ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਿੰਡ ਤੋਂ ਅਕਾਲੀ ਦਲ ਬਾਦਲ ਧਿਰ ਦਾ ਉਮੀਦਵਾਰ ਲੀਡ ਲੈ ਗਿਆ ਜੀ, ਮੀਤ ਹੇਅਰ ਹਾਰ ਗਿਆ। ਫਿਰ ਇਸੇ ਤਰ੍ਹਾਂ ਕੁਲਤਾਰ ਸਿੰਘ ਸੰਧਮਾ ਸਪੀਕਰ ਨੇ ਪੰਜਾਬ ਵਿਧਾਨ ਸਭਾ, ਸੰਧਮਾ ਪਿੰਡ ਦਾ ਆਪਣਾ ਬਲਾਕ, ਆਪਣਾ ਉਹਨਾਂ ਦਾ ਪਿੰਡ, ਉੱਥੋਂ ਅਕਾਲੀ ਦਲ ਲੀਡ ਲੈ ਗਿਆ ਤੇ ਆਮ ਆਦਮੀ ਪਾਰਟੀ ਹਾਰ ਗਈ। ਕੁਲਦੀਪ ਧਾਲੀਵਾਲ ਜੀ, ਉੱਥੋਂ ਵੀ ਜੀ ਕੁਲਦੀਪ ਧਾਲੀਵਾਲ ਉਹਨਾਂ ਦੀ ਪਾਰਟੀ, ਉਹਨਾਂ ਦਾ ਉਮੀਦਵਾਰ, ਆਪ ਦਾ ਉਮੀਦਵਾਰ ਪਛੜ ਗਿਆ। ਰੱਖੜਾ ਉਹਨਾਂ ਨੇ ਆਪਣੀ ਚੰਗੀ ਦਸਤਕ ਦਿੱਤੀ ਹੈ। ਮਨਪ੍ਰੀਤ ਇਆਲੀ ਲਗਭਗ ਸਾਰੀਆਂ ਆਪਣੀਆਂ ਜਿਹੜੀਆਂ ਉਹਨਾਂ ਦੇ ਦਾਖਾਂ ਦੇ ਖੇਤਰ 'ਚ ਬਣਦੀਆਂ ਸੀ, ਬਲਾਕ ਸੰਮਤੀਆਂ 'ਚ ਵੀ ਲੀਡ ਲੈ ਕੇ ਸਾਰੀਆਂ ਜਿੱਤੀਆਂ ਲਗਭਗ। ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ 'ਚ ਵੀ ਉਹਨਾਂ ਨੇ ਬਾਜੀ ਮਾਰੀ ਤੇ ਉੱਥੇ ਕਾਂਗਰਸ ਜਾਂ ਹੋਰ ਧਿਰਾਂ ਵੀ ਦਿਖੀਆਂ, ਆਮ ਆਦਮੀ ਪਾਰਟੀ ਬਹੁਤ ਪਛੜ ਗਈ ਉੱਥੇ। ਤੋ ਇਹਦਾ ਮਤਲਬ ਜਿੱਥੇ ਅਕਾਲੀ ਦਲ ਕਾਂਗਰਸ ਨਜ਼ਰ ਆਇਆ, ਉੱਥੇ ਆਪਾਂ ਤਾਂ ਹੀ ਗੱਲ ਕਰ ਰਹੇ ਕਿ ਪੁਨਰ ਸਰਜੀਤ ਵੀ ਕਿਤੇ ਨਾ ਕਿਤੇ, ਚਾਹੇ ਉਹ ਲੀਡਰਾਂ ਦੇ ਦਮ ਤੇ ਆ, ਆਪਣੇ ਆਪਣੇ ਹਲਕੇ 'ਚ ਹੈ, ਪਰ ਫਿਰ ਵੀ ਹਾਜ਼ਰੀ ਤੇ ਹੈ। ਸੋ ਉਹ ਮੈਨੂੰ ਲੱਗਦਾ ਉਹ ਅਕਾਲੀ ਦਲ ਲਈ ਚੁਣੌਤੀ ਹੈ ਕਿ ਅਸੀਂ ਹੈਗੇ ਆ, ਸਾਨੂੰ ਛੱਡ ਕੇ ਤੁਹਾਡਾ ਵੀ ਤੁਰਨਾ ਔਖਾ ਹੈ। ਸਹੀ ਹੈ, ਉਹਨਾਂ ਲਈ ਸੁਣਿਆ। ਦੂਏ ਪਾਸੇ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸੇਖੋਂ, ਜਿਹੜੇ ਕਹਿੰਦੇ ਜੀ, ਉਹ ਕਹਿੰਦਾ ਮੈਂ ਸਮਾਜ ਸੇਵੀ ਹਾਂ, ਕਹਿੰਦੇ ਗੈਂਗਸਟਰ ਹੈ। ਹੁਣ ਉਹ ਪਤਾ ਨਹੀਂ ਲੋਕਾਂ ਦਾ ਉਹਦੇ ਪ੍ਰਤੀ ਸਤਿਕਾਰ ਹੈ ਕਿ ਲੋਕਾਂ ਦਾ ਭੈ ਹੈ। ਅਗਲਾ ਆਪਣੇ ਘਰ ਦੀਆਂ ਵੀ 2 ਜੀਆਂ ਨੂੰ ਜਿਤਾ ਗਿਆ ਹੈ, ਤੇ ਉਹ ਤੋਂ ਬਿਨਾਂ ਆਪਣੇ ਸਮਰਥਕ ਵੀ ਜਿਤਾ ਗਿਆ। 2 ਦੀਆਂ 2 ਜ਼ਿਲ੍ਹਾ ਪ੍ਰੀਸ਼ਦ, ਇੱਕ 8000 ਨਾਲ, ਇੱਕ 3000 ਨਾਲ ਜੀ। ਸੋ ਇਸ ਤਰੀਕਾ ਕਰਦੀਆਂ ਪਹਿਲੂ ਨੇ। ਸੋ ਇਹਦੇ ਉੱਤੇ ਨਜ਼ਰਸਾਨੀ ਦੀ ਲੋੜ ਹੈ ਕਿ ਇਹਦਾ ਮਤਲਬ ਸੱਤਾਧਾਰੀ ਧਿਰ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਸਾਨੂੰ ਜੇ ਸਾਡੇ ਪਿੰਡ ਵੀ ਪ੍ਰਵਾਨ ਨਹੀਂ ਕਰ ਰਹੇ ਤਾਂ ਜਦੋਂ ਅਗਲੀਆਂ ਵਿਧਾਨ ਸਭਾ ਆਉਣੀਆਂ, ਪੰਜਾਬ ਪ੍ਰਵਾਨ ਕਰੂਗਾ ਜੀ। ਸਹੀ ਹੈ, ਬਿਲਕੁਲ ਬਿਲਕੁਲ। ਇਹ ਵੱਡਾ ਸਵਾਲ ਹੈ। ਤੇ ਦੂਜੀ ਗੱਲ ਇਹ ਆ ਵੀ ਇਹ ਟੀਚਰਾਂ ਦੂਜਿਆਂ ਨੂੰ ਐਂ ਕਰਦੇ ਹੁੰਦੇ ਸੀ ਵੀ ਤੁਹਾਨੂੰ ਤਾਂ ਇੰਨੀਆਂ ਪੈ ਗਈਆਂ, ਸਾਨੂੰ ਇੰਨੀਆਂ ਪੈ ਗਈਆਂ। ਹੁਣ ਅੱਜ ਆਪਦੇ ਨਾਲ ਉਹੀ ਚੀਜ਼ਾਂ ਵਾਪਰ ਰਹੀਆਂ ਨੇ। ਸ਼ਰਮਾ ਜੀ, ਗੈਂਗਸਟਰ ਤੇ ਕਹਿੰਦੇ ਪੰਜਾਬ ਦੀ ਖਾਕੀ, ਇਹ ਇੱਕੋ ਰਾਤ ਹੀ ਚੱਲ ਪਏ ਨੇ ਜੀ। ਪ੍ਰਵੀਨ ਜੀ, ਤੁਹਾਡੀ ਬਾਡੀ ਲੈਂਗੁਏਜ ਨਾ ਬਹੁਤ ਕੁਝ ਕਹਿੰਦੀ ਹੁੰਦੀ ਹੈ। ਸਹੀ, ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨਜ਼ਰ ਆਏ ਪ੍ਰੈਸ ਕਾਨਫਰੰਸ ਦੇ ਵਿੱਚ, ਰਾਣਾ ਬਲਾਚੌਰੀ ਵਾਲੇ ਮਾਮਲੇ ਦੇ ਉੱਤੇ ਜਦੋਂ ਸਵਾਲ ਆਇਆ, ਮਜਬੂਰੀ ਸੀ ਉਹਨਾਂ ਦੀ ਉਸ ਸਵਾਲ ਦਾ ਜਵਾਬ ਦੇਣਾ ਪਿਆ। ਤੇ ਉਹ ਜਵਾਬ ਉਹਨਾਂ ਦਾ ਇੱਕ ਫਿਲਮੀ ਡਾਇਲੋਗ ਵਰਗਾ ਸੀ ਕਿ ਗੋਲੀਆਂ ਚਲਾ ਕੇ ਤੁਸੀਂ ਮਾਂ ਦੀ ਗੋਦ 'ਚ ਲੁਕ ਨਹੀਂ ਸਕਦੇ।
ਤੇ ਪਰ ਇਹ ਡਾਇਲੋਗ ਦੇ ਪਿੱਛੇ ਲੁਕਿਆ ਹੋਇਆ ਇੱਕ ਮਨਸ਼ਾ ਝਲਕਦੀ ਸੀ ਕਿ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਗੋਲੀ ਦਾ ਜਵਾਬ ਗੋਲੀ ਦੇਾਂਗੇ। ਸੰਵਿਧਾਨਕ ਤੌਰ ਤੇ ਚੁਣੇ ਨੁਮਾਇੰਦੇ ਦੀ ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ। ਸਹੀ ਗੱਲ, ਬਿਲਕੁਲ। ਤੁਸੀਂ ਕਹੋ ਕਿ ਜਿਹਨੇ ਗੁਨਾਹ ਕੀਤਾ ਉਸ ਨੂੰ ਕਾਨੂੰਨੀ ਦਾਇਰੇ 'ਚ ਸਜ਼ਾ ਮਿਲੂਗੀ, ਕਾਨੂੰਨ ਆਪਣਾ ਕੰਮ ਕਰੂਗਾ, ਕਾਨੂੰਨ ਦੇ ਕਟਹਿਰੇ 'ਚ ਖੜਾ ਕਰਾਂਗੇ ਉਹਨੂੰ। ਅਸੀਂ ਪੁਲਿਸ ਨੂੰ ਕਹਿੰਦੇ ਆ ਕਿ ਉਹ ਆਪਣੀ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕਰੇ, ਪਰ ਤੁਹਾਡੀ ਭਾਸ਼ਾ ਕੁਝ ਹੋਰ ਸੀ। ਔਰ ਇਸੇ ਤਰ੍ਹਾਂ ਇਹਨਾਂ ਦਾ ਇੱਕ ਮੰਤਰੀ ਸਹੀ, ਉਹ ਜਨਤਾ ਕਹਿੰਦਾ ਸੀ, ਕਹਿੰਦਾ ਜਿਵੇਂ ਅੱਤਵਾਦੀ ਮਕਾਏ ਨੇ ਉਵੇਂ ਮਕਾਵਾਂਗੇ, ਉਵੇਂ ਸਫਾਇਆ ਕਰਾਂਗੇ ਜੀ। ਕਿਵੇਂ ਮਕਾਏ ਨੇ ਜੀ? ਅੱਤਵਾਦੀ ਹੀ ਮਕਾਏ ਨੇ ਕਿ ਅੱਤਵਾਦੀਆਂ ਦੇ ਨਾਂ ਤੇ ਮੁੰਡੇ ਵੀ ਖਪਾਏ ਨੇ? ਸਹੀ ਹੈ, ਇਹਦਾ ਵੀ ਜਵਾਬ ਹੈਗਾ ਕਿਸੇ ਕੋਲ? ਬਿਲਕੁਲ ਬਿਲਕੁਲ। ਜਦੋਂ ਪੰਜਾਬ 'ਚੋਂ ਇੱਕ ਖਾਸ ਧਰਮ ਦੇ ਖਾਸ ਫਿਰਕੇ ਨਾਲ ਸੰਬੰਧਿਤ ਲੋਕਾਂ ਨੂੰ ਬੱਸਾਂ 'ਚੋਂ ਲਾ ਕੇ ਮਾਰਿਆ ਜਾਂਦਾ ਸੀ, ਤਦ ਕਦੇ ਸਰਕਾਰਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਪਿੱਛੇ ਕੌਣ ਹੈ? ਜੀ ਜੀ। ਕਦੇ ਉਹਦਾ ਪੱਖ ਦੱਸਿਆ? ਜੀ। ਜਦੋਂ ਪੁਲਿਸ ਵਾਲੇ ਮੁੰਡੇ ਮਾਰੇ ਜਾਂਦੇ ਸੀ, ਪੰਜਾਬ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੁੰਦੇ ਸੀ, ਤਾਂ ਉਹ ਕਿਤੇ ਬਾਹਰਲੇ ਸੀ? ਪੰਜਾਬ ਦੇ ਮੁੰਡੇ ਮਰਦੇ ਸੀ। ਜੇ ਖੜਕੂਆਂ ਦੇ ਨਾਂ ਦੇ ਉੱਤੇ ਜੇ ਮੁੰਡੇ ਭਟਕੇ ਨੇ, ਕਿਸੇ ਮਿਸ਼ਨ ਤਹਿਤ ਤੁਰੇ ਨੇ, ਕਿਸੇ ਲਹਿਰ 'ਚ ਬਹਿ ਗਏ ਨੇ, ਤਾਂ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਬਜਾਏ ਗੋਲੀਆਂ ਚਲਾਉਣ ਦੇ ਹੁਕਮ ਸਰਕਾਰ ਹੀ ਦਿੰਦੀ ਸੀ ਨਾ। ਤੇ ਉਹ ਤਾਂ ਖਪਾਏ ਤੇ ਖਪਾਏ ਜਿਹੜੇ ਖਾੜਕੂ ਬਣੇ। ਜਿਹੜੇ ਨਹੀਂ ਵੀ ਸੀ, ਸਿਰਫ ਜਿਹਦੀ ਮੁੱਛ ਫੁੱਟੇ ਆਈ ਤੇ ਜਿਹਨੇ ਕੇਸੀ ਦੀ ਬੁੱਕਲ ਮਾਰਦੀ ਸਿੱਖ ਲਈ, ਤੁਸੀਂ ਤਾਂ ਉਹਨੂੰ ਵੀ ਅੱਤਵਾਦੀ ਬਣਾ ਕੇ ਮਾਰਿਆ ਜੀ। ਤੁਸੀਂ ਤਾਂ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ, ਅਜੇ ਤੱਕ ਖਰੜਾ ਦੀਆਂ ਰਿਪੋਰਟਾਂ ਉਹ ਜਨਤਕ ਤੁਰੀਆਂ ਫਿਰਦੀਆਂ ਨੇ। ਉਹਦਾ ਕੋਈ ਜਵਾਬ ਹੈ ਤੁਹਾਡੇ ਕੋਲ ਕਿ ਕੀ ਸਰਕਾਰ ਨੇ ਤਹੀਆ ਕਰ ਲਿਆ ਕਿ ਅਸੀਂ ਖਾਕੀ ਤੇ ਗੈਂਗਸਟਰਾਂ 'ਚ ਕੋਈ ਫਰਕ ਹੀ ਨਹੀਂ ਰਹਿਣ ਦੇਣਾ? ਜੀ ਸਹੀ ਹੈ। ਅਸੀਂ ਸਰਕਾਰੀ ਗੋਲੀ ਤੇ ਨਜਾਇਜ਼ ਖਰੀਦਿਆ ਹਥਿਆਰ ਇੱਕੋ ਟਰੈਕ ਤੇ ਚਲਾਉਣੇ ਨੇ, ਇੱਕੋ ਪਲੇਟਫਾਰਮ ਤੇ ਖੇਡਣਾ, ਇੱਕੋ ਰਾਹ ਤੇ ਦੌੜਨਾ। ਦਿਖਦਾ ਤਾਂ ਇਹੀ ਕੁਛ ਹੈ ਜਨਾਬ। ਆਏ ਦਿਨ ਪੰਜਾਬ ਪੁਲਿਸ ਦਮ ਭਰਦੀ ਆ ਕਿ ਜੀ ਆਹ ਗਰੋਹ ਫੜਿਆ ਗੈਂਗਸਟਰਾਂ ਦਾ, ਇਹਨਾਂ ਕੋਲੋਂ ਹਥਿਆਰ ਬਰਾਮਦ ਕਰਨੇ ਸੀ, ਜਦੋਂ ਲੈ ਕੇ ਗਏ ਜੀ ਤਾਂ ਇਹਨਾਂ ਨੇ ਹਮਲਾ ਕਰਤਾ ਜੀ, ਜਵਾਬੀ ਕਾਰਵਾਈ ਕਰਨੀ ਪੈ ਗਈ ਜੀ। 90.9% ਇਹ ਮਾਮਲੇ ਸਾਰੇ ਫੜੇ ਹੋਣ ਤੋਂ ਬਾਅਦ ਨੇ, ਬੰਦੇ ਫੜੇ ਹੁੰਦੇ ਨੇ ਤੇ ਤੁਹਾਡੀ ਕਸਟਡੀ 'ਚ 2 ਬੰਦੇ ਪੁਲਿਸ ਫੋਰਸ ਦੇ ਇੰਨੇ ਭਾਰੀ ਪੈ ਰਹੇ ਨੇ। ਕਹਿਣਾ ਕੀ ਚਾਹੁੰਦੇ ਹੋ? ਤੁਸੀਂ ਨਲਾਇਕ ਹੋ, ਲੋਕਾਂ ਨੂੰ ਮੂਰਖ ਸਮਝਦੇ ਹੋ? ਇਹ ਤਰੀਕਾ ਕਾ ਸਭ ਨੂੰ ਪਤਾ। ਜਦੋਂ ਸਾਈਕਲਾਂ ਦਾ ਦੌਰ ਸੀ ਤਦ ਇਸੇ ਪੁਲਿਸ ਦੀਆਂ ਇਬਾਰਤਾਂ ਕੱਢ ਕੇ ਦੇਖ ਲਓ ਜੀ ਕਿ ਜੀ ਨਾਕਾ ਲਾਇਆ ਸੀ, ਇੱਕ ਬੰਦਾ ਸਾਈਕਲ ਤੇ ਆ ਰਿਹਾ ਸੀ, ਹੱਥ ਦੇ ਕੇ ਰੋਕਿਆ ਜੀ, ਸਾਈਕਲ ਸਿੱਟ ਕੇ ਭੱਜ ਗਿਆ, ਉਹਦੇ ਸਾਈਕਲ ਤੇ ਹੈਂਡਲ ਤੇ ਇੱਕ ਝੋਲਾ ਟੰਗਿਆ ਸੀ, ਝੋਲੇ ਦੇ ਵਿੱਚੋਂ ਜੀ ਇੰਨੀ ਫੀਮ ਇੰਨੀ ਭੁੱਕੀ ਬਰਾਮਦ ਹੋਈ ਜੀ। ਫਿਰ ਦੌਰ ਬਦਲਿਆ, ਨਾਕੇ ਵੱਡੇ ਹੋ ਗਏ ਤੇ ਸਾਈਕਲ ਦੀ ਥਾਂ ਤੇ ਮੋਟਰਸਾਈਕਲ ਆ ਗਏ। ਬੁਲਟ ਮੋਟਰਸਾਈਕਲ ਨੂੰ ਹੱਥ ਦਿੱਤਾ ਜੀ, ਉਹਦੇ ਤੇ ਖੀਸੀਆਂ ਦੀ ਬੁੱਕਲ ਦੀ ਲੋਈ ਮਾਰ ਕੇ ਮੂੰਹ ਲੁਕੋਈ ਹੋਈ 3 ਨੌਜਵਾਨ ਸੀ ਜੀ, ਰੁਕਣ ਦੀ ਕੋਸ਼ਿਸ਼ ਕੀਤੀ ਜੀ, ਉਹਨਾਂ ਨੇ ਫਾਇਰ ਕਰਤੇ ਜੀ, ਇੱਕ ਭੱਜ ਗਿਆ ਜੀ, 2 ਮਾਰੇ ਗਏ ਜੀ। ਇਹ ਤਰੀਕਾ ਕਰਾਂਗੇ ਇੱਕੋ ਤਰ੍ਹਾਂ ਦੀ ਬਾਤ, ਤੇ ਹੁਣ ਇੱਕੋ ਤਰ੍ਹਾਂ ਦੀ ਬਾਤ ਚੱਲ ਰਹੀ ਹੈ ਕਿ ਬੰਦੇ ਫੜੇ ਸੀ ਜੀ, ਉਹਨਾਂ ਤੋਂ ਹਥਿਆਰ ਬਰਾਮਦ ਕਰਨਾ ਸੀ ਜੀ, ਉਹਨਾਂ ਨੇ ਉਸੇ ਹਥਿਆਰ ਨਾਲ ਫਾਇਰ ਕਰਤਾ ਜੀ, ਵਾਪਸੀ ਜਵਾਬੀ ਕਾਰਵਾਈ 'ਚ ਮੁਕਾਬਲਾ ਬਣ ਗਿਆ ਜੀ ਤੇ ਮਾਰੇ ਗਏ ਜੀ, ਜਾਂ ਗਿੱਟੇ ਗੋਡੇ 'ਚ ਗੋਲੀ ਵੱਜ ਗਈ। ਕੱਲ ਅੰਮ੍ਰਿਤਸਰ 'ਚ ਇਹੀ ਕੁਛ ਹੋਇਆ ਜੀ। ਰਾਣਾ ਬਲਾਚੌਰੀ ਵਾਲੇ ਮਾਮਲੇ ਦੇ ਵਿੱਚ ਇਹੀ ਕੁਛ ਹੋਇਆ ਕਿ ਲਓ ਜੀ ਬੰਦਾ ਪਛਾਣ ਲਿਆ ਜੀ ਅਸੀਂ, ਤੇ ਉਹ ਪਛਾਣ ਦੇ ਵਿੱਚ ਜੀ ਆ ਮੋਹਾਲੀ ਦੇ ਖੇਤਰ ਦੇ ਬਨੂੜ ਦੇ ਲਾਗੇ ਜੀ ਮੁਕਾਬਲਾ ਹੋ ਗਿਆ ਜੀ, ਤੇ ਮੁਕਾਬਲੇ 'ਚ ਬੰਦਾ ਮਾਰਿਆ ਗਿਆ ਜੀ। ਜਨਾਬ, ਪਰਿਵਾਰ ਨੂੰ ਰਾਣਾ ਬਲਾਚੌਰੀਆ ਹੋਵੇ ਜਾਂ ਇਹ ਜੇ ਕਿੰਨੇ ਹੀ ਮਾਮਲੇ ਜਿਹੜਾ ਅੱਜ ਮੁਕਾਬਲੇ ਬਣੇ, ਫੌਰੀ ਤੌਰ ਤੇ ਪਰਿਵਾਰ ਨੂੰ ਲੱਗਦਾ ਹੋਵੇਗਾ ਕਿ ਵੀ ਸਾਨੂੰ ਰਾਹਤ ਮਿਲ ਗਈ, ਸਾਨੂੰ ਇਨਸਾਫ ਮਿਲ ਗਿਆ। ਸਹੀ ਹੈ। ਤੁਰੰਤ ਇਹ ਲੱਗਦਾ ਹੋਊਗਾ ਕਿ ਲੈ ਵੀ ਬਦਲਾ ਲੈ ਲਿਆ। ਪਰ ਸੋਚ ਕੇ ਦੇਖੋ ਜੀ ਕਿ ਜਿਹੜੇ ਗੋਲੀ ਮਾਰਨ ਆਏ ਤੇ ਅੱਜ ਉਹ ਮੁਕਾ ਦਿੱਤੇ ਗਏ, ਕੀ ਉਹੀ ਮੁੱਖ ਧਿਰ ਸੀਗੇ ਜਾਂ ਕੋਈ ਹੋਰ ਸੀ? ਸਵਾਲ ਤਾਂ ਇਹ ਹੈ ਕਿ ਉਹ ਜੇ ਟੂਲ ਸੀ ਤਾਂ ਆਕਾ ਕੌਣ ਸੀ? ਉਹਦੇ ਤੱਕ ਪਹੁੰਚਣ ਦਾ ਰਾਹ ਇਹੀ ਸੀ। ਸਰਕਾਰ ਤੁਹਾਨੂੰ ਇਨਸਾਫ ਦੇ ਰਹੀ ਹੈ, ਪੁਲਿਸ ਤੁਹਾਨੂੰ ਇਨਸਾਫ ਦੇ ਰਹੀ ਹੈ ਕਿ ਸਬੂਤ ਮਿਟਾ ਰਹੀ ਹੈ? ਸਹੀ ਗੱਲ ਕਰ ਕੀ ਰਹੀ ਆ? ਤੇ ਜੇ ਪੁਲਿਸ ਨੇ ਵੀ ਗੈਂਗਸਟਰ ਵਾਲਾ ਵਿਵਹਾਰ ਕਰਨਾ ਹੈ, ਫਿਰ ਅਦਾਲਤਾਂ ਦੀ ਲੋੜ ਕੀ ਰਹੇਗੀ, ਥਾਣਿਆਂ ਦੀ ਲੋੜ ਕੀ ਰਹੇਗੀ? ਸਹੀ ਗੱਲ। ਫਿਰ ਤਾਂ ਰਾਜਾ ਮਹਾਰਾਜਾ ਵਾਂਗ ਫੈਸਲੇ ਕਰਨ ਲੱਗ ਜਾਓ, ਬਸ ਕੇ ਚੜਾ ਦਿਓ ਚੌਕ 'ਚ ਫਾਂਸੀ ਜੀ। ਫਿਰ ਕਾਨੂੰਨ ਦਾ, ਸੰਵਿਧਾਨ ਦਾ ਕਿੱਥੇ ਦੌਰ ਰਹਿ ਗਿਆ? ਦੇਖੋ, 2 ਹੀ ਪਹਿਲੂ ਨੇ। ਇੱਕ ਪਾਸੇ ਅਦਾਲਤੀ ਪ੍ਰਕਿਰਿਆ ਦੇ ਹਵਾਲੇ ਨਾਲ ਸਾਡੇ ਮੂਹਰੇ ਚੁਣੌਤੀ ਖੜੀ ਆ ਕਿ ਵੀ 84 ਦਾ ਇਨਸਾਫ ਅੱਜ ਤੱਕ ਨਹੀਂ। ਦੂਏ ਪਾਸੇ
ਦੂਆ ਤਰੀਕਾ ਜਿਹੜਾ ਅਪਣਾਇਆ ਉਹਦਾ ਪੰਜਾਬ ਦਾ ਇਤਿਹਾਸ ਕਹਿੰਦਾ ਕਿ ਲਗਾਤਾਰ ਝੂਠੇ ਪੁਲਿਸ ਮੁਕਾਬਲਿਆਂ ਦੀ ਸਜ਼ਾ ਅੱਜ ਜਾ ਕੇ ਮਿਲ ਰਹੀ ਹੈ, ਕਿਤੇ ਸਾਲਾਂ ਬੱਧੀ। ਜੀ ਸਹੀ ਹੈ। ਤੋ ਇਹਦਾ ਮਤਲਬ ਸਮੁੱਚੇ ਇਨਸਾਫ ਦੀ ਪ੍ਰਕਿਰਿਆ ਡਗਮਗਾ ਰਹੀ ਆ। ਤੇ ਇਹੀ ਪ੍ਰਕਿਰਿਆ 'ਚ ਜੇ ਤੁਸੀਂ ਪੁਲਿਸ ਨੂੰ ਤੁਰੰਤ ਇਨਸਾਫ ਦੀ ਇਜਾਜ਼ਤ ਦਓਗੇ ਤੇ ਜਿਹੜੀਆਂ ਧਿਰਾਂ 'ਚ ਪਿੱਠ ਥਾਪੜਦੀਆਂ ਉਹ ਯਾਦ ਰੱਖਣ ਕਿ ਜਦੋਂ ਇਹ ਲਹੂ ਲੱਗ ਜਾਂਦਾ ਨਾ ਸਰਕਾਰੀ ਹਥਿਆਰਾਂ ਨੂੰ, ਫਿਰ ਇਹ ਕਿਸੇ ਨੂੰ ਨਹੀਂ ਪਛਾਣਦੀਆਂ। ਸਹੀ ਗੱਲ। ਫਿਰ ਇਹ ਕਿਸੇ ਦੇ ਗੁਲਾਮੀ ਨੂੰ ਵੀ ਹੱਥ ਪਾਉਣਗੀਆਂ। ਫਿਰ ਇਹ ਉਹੀ ਤਰੀਕਾ ਕਰ ਰਿਹਾ ਕਿ ਕਰਨਲ ਬਾਠ ਵੀ ਫਿਰ ਇਹਨਾਂ ਨੂੰ ਉਸੇ ਤਰ੍ਹਾਂ ਦਾ ਨਜ਼ਰ ਆਉਂਦਾ। ਸਹੀ ਗੱਲ। ਸੋ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਸਾਡੀਆਂ ਸਮੁੱਚੀਆਂ ਰਾਜਨੀਤਿਕ ਜਮਾਤ ਨੂੰ, ਸਾਡੀਆਂ ਸਮੁੱਚੀਆਂ ਧਾਰਮਿਕ ਜਮਾਤ ਨੂੰ, ਸਾਡੀਆਂ ਸਮਾਜਿਕ ਜਥੇਬੰਦੀਆਂ ਨੂੰ ਇਸ ਮਸਲੇ ਤੇ ਸਰਕਾਰ ਨਾਲ ਜਵਾਬ ਤਲਬੀ ਕਰਨੀ ਚਾਹੀਦੀ ਹੈ। ਜੇ ਬਹੁਤ ਦੂਰ ਲੰਘ ਗਏ ਫਿਰ ਮੁੜਨਾ ਔਖਾ ਹੋ ਜਾਏਗਾ। ਬਿਲਕੁਲ ਜੀ। ਜਦੋਂ ਜਿਹੜਾ ਤੱਤ ਫੱਟ ਨਿਆਂ ਉਹ ਤਾਂ ਅਦਾਲਤ 'ਚ ਹੋਵੇ ਤਾਂ ਚੰਗੀ ਗੱਲ ਹੈ। ਜੇਕਰ ਕੋਈ ਬੰਦਾ ਆਪਦੇ ਪੱਧਰ ਤੇ ਤੈਅ ਕਰਨ ਲੱਗ ਪਵੇ ਫਿਰ ਤਾਂ ਉਹ ਮਾੜੀ ਗੱਲ ਹੈ। ਫਿਰ ਤਾਂ ਉਹਦੇ 'ਚ ਫਿਰ ਉਹਦੀ ਮਰਜ਼ੀ ਦਾ ਨਿਆਂ ਹੋ ਗਿਆ। ਉਹ ਤਾਂ ਨਿਆਂ ਥੋੜ੍ਹਾ ਹੈ, ਫਿਰ ਤਾਂ ਉਹਦੀ ਮਰਜ਼ੀ ਹੋ ਗਈ ਨਾ, ਕਿਹਨੂੰ ਮਾਰਨਾ, ਕਿਹਨੂੰ ਰੱਖਣਾ, ਕਿਹਨੂੰ ਛੱਡਣਾ, ਕਿਹਨੂੰ ਭਜਾਉਣਾ, ਕਿਹਨੂੰ ਜੇਲ੍ਹ ਦੇ ਵਿੱਚੋਂ ਕੱਢਣਾ, ਕਿਹਨੂੰ ਜ਼ਮਾਨਤ ਦਿਵਾਉਣੀ ਹੈ, ਫਿਰ ਤਾਂ ਉਹਦੇ ਤੇ ਡਿਪੈਂਡ ਹੋ ਗਿਆ। ਲੋਕਤੰਤਰ ਦੇ ਵਿੱਚ ਬੰਦੇ ਕੋਈ ਰਹਿਮੋ ਕਰਮ ਤੇ ਪਲਦੇ ਹੁੰਦੇ, ਕੋਈ ਕਾਇਦਾ ਹੁੰਦਾ, ਕੋਈ ਢੰਗ ਤਰੀਕਾ ਹੁੰਦਾ, ਕੋਈ ਕਾਨੂੰਨ ਹੁੰਦਾ, ਫੇਰ ਹੀ ਚੱਲਦਾ ਸਿਸਟਮ। ਅਗਲੀ ਗੱਲ ਕਰੀਏ ਜੀ, ਅੰਮ੍ਰਿਤਪਾਲ ਸਿੰਘ ਦੀ ਇੱਕ ਗੱਲ ਸਵਾਲ ਦੇ ਰੂਪ ਦੇ ਵਿੱਚ ਸਾਹਮਣੇ ਆ ਖੜੀ ਹੋਈ ਹੈ ਵੀ ਸਰਦਰੋਂ ਤੇ ਇਜਲਾਸ ਦੇ ਵਿੱਚ ਨਜ਼ਰ ਆਉਣਗੇ ਅੰਮ੍ਰਿਤਪਾਲ ਸਿੰਘ ਜਾਂ ਨਹੀਂ ਜੀ? ਬਿਲਕੁਲ ਜੀ, ਇਹ ਸਵਾਲ ਬਹੁਤ ਵੱਡਾ ਹੈ ਕਿਉਂਕਿ ਸਾਡੇ ਅੱਜ 18 ਤਰੀਕ ਚੜ ਗਈ ਆ ਜੀ। ਅੱਜ ਦਾ ਦਿਨ ਤੇ ਕੱਲ ਦਾ ਦਿਨ, 2 ਦਿਨ ਬਚਿਆ ਜੀ ਸਰਦਰੋਂ ਤੇ ਇਜਲਾਸ ਦੇ, ਤੇ ਅਜੇ ਤੱਕ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਇਸ ਪਟੀਸ਼ਨ ਦੇ ਉੱਤੇ ਹੀ ਫੈਸਲਾ ਨਹੀਂ ਹੋ ਪਾ ਰਿਹਾ ਕਿ ਉਹ ਸੈਸ਼ਨ 'ਚ ਹਿੱਸਾ ਲੈ ਸਕਦਾ ਜਾਂ ਨਹੀਂ। ਬੇਸ਼ੱਕ ਹੁਣ ਪਿਛਲੇ 3 ਦਿਨ ਤਾਂ ਇਸ ਲਈ ਲੰਘ ਰਹੇ ਨੇ ਕਿ ਜੀ ਵਕੀਲਾਂ ਦੀ ਹੜਤਾਲ ਆ, ਕਿਉਂਕਿ ਹਰਿਆਣੇ ਨਾਲ ਸੰਬੰਧਿਤ ਇੱਕ ਵਕੀਲ ਸੀ, ਉਹ ਰਹਿੰਦਾ ਨਵਾਂ ਗਰਾਉਂ ਸੀ, ਉੱਥੇ ਉਹਦੇ ਤੇ ਕੋਈ ਵਧੀਕੀ ਹੋ ਗਈ, ਕਿਸੇ ਨਾਲ ਪੁਲਿਸ ਦਾ ਕੋਈ ਮਾਮਲਾ ਹੋ ਗਿਆ ਇਹ ਜਿਹਾ, ਤੇ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈ ਨਾ ਜੀ, ਤੇ ਉਹਨਾਂ ਨੇ FIR ਨਹੀਂ ਲਿਖੀ, DGP ਤੱਕ ਤਲਬ ਹੋ, DGP ਦਾ ਰੋਜ਼ ਤਲਬ ਹੁੰਦਾ, ਹੁਣ DGP ਦਾ ਵੀ ਸਰੇ ਹੀ ਪਿਆ, ਸਾਨੂੰ ਤਾਂ ਪਤਾ ਹੀ, ਕਦੇ ਚੋਣ ਕਮਿਸ਼ਨ ਤਲਬ ਕਰ ਲਿਆ, ਕਦੇ ਕਿਸੇ ਨੇ, ਹੁਣ ਇਸ ਮਾਮਲੇ 'ਚ ਕੋਈ ਪਟੀਸ਼ਨ ਪੈ ਜੂਗੀ, ਤਲਬ ਹੋ ਜਾਣਗੇ, ਉਹਨਾਂ ਨੂੰ ਵੀ ਹੱਥ ਪੈ ਗਈ ਮੈਨੂੰ ਲੱਗਦਾ, ਤੇ ਇੱਧਰ ਸਿਸਟਮ ਵੀ ਉਵੇਂ ਹੀ ਚੱਲਦਾ। ਪਰ ਉਹ ਹੁਣ ਵਕੀਲ 3 ਦਿਨਾਂ ਤੋਂ ਪੇਸ਼ ਨਹੀਂ ਹੋ ਰਹੇ ਤੇ ਤਰੀਕ ਦਿਨ ਅੱਗੇ ਲੰਘੀ ਜਾਂਦੇ ਨੇ। ਠੀਕ ਹੈ, ਹੁਣ ਤਾਂ ਚਲੋ ਵਕੀਲਾਂ ਕਰਕੇ ਲੰਘ ਗਏ, ਪਰ ਇੰਨੇ ਦਿਨ ਪਹਿਲਾਂ ਕਿਉਂ ਲੰਘਦੇ ਰਹੇ? ਸਵਾਲ ਇਹ ਵੀ ਹੈ। ਮਤਲਬ ਇੰਨਾ ਹੀ ਫੈਸਲਾ ਲੈਣਾ ਕਿ ਉਹ ਬੰਦਾ ਮੈਂਬਰ ਪਾਰਲੀਮੈਂਟ ਹੈ, ਸਰਕਾਰ ਜਵਾਬ ਕੱਚਾ ਦਿੰਦੀ ਆ, ਪੱਕਾ ਦਿੰਦੀ ਆ, ਸਮੇਂ ਸਿਰ ਨਹੀਂ ਦਿੰਦੀ, ਅਦਾਲਤ ਨੇ ਜੇ ਉਹਨਾਂ ਤੱਥਾਂ ਦੇ ਹਿਸਾਬ ਨਾਲ ਤਾਂ ਸਰਕਾਰ ਨੂੰ ਹਦਾਇਤ ਕੀਤੀ ਕਿ 1 ਦਿਨ 'ਚ ਪੂਰੇ ਤੱਥਾਂ ਨਾਲ ਆਓ, ਤੇ ਹਾਂ ਨਾ 'ਚ ਫੈਸਲਾ ਹੋਵੇ ਕਿ ਹਾਂ ਜੀ ਜਾ ਸਕਦੇ ਹੋ ਤਾਂ ਜਾਓ ਜੀ, ਨਹੀਂ ਜਾ ਸਕਦੇ ਤਾਂ ਨਾ ਜਾਓ ਜੀ। ਘੱਟੋ ਘੱਟ ਸਪਸ਼ਟਤਾ ਹੋਵੇ, ਬੰਦਾ ਅਗਲਾ ਰਾਹ ਦੇਖੇ। ਪਰ ਇਹ ਲਟਕਾਉਣ ਦੀ ਪ੍ਰਕਿਰਿਆ ਕੀ ਇਹ ਕਾਨੂੰਨੀ ਪੇਚ ਨੇ ਜਾਂ ਸਿਆਸੀ ਤਾਣਾ ਬਣ? ਸੋ ਇਹ ਬਹੁਤ ਸਵਾਲ ਇਹਦੇ ਨਾਲ ਖੜੇ ਹੁੰਦੇ ਨੇ। ਸੋ ਜੀ ਹੁਣ ਅੱਜ ਦਾ ਦਿਨ ਹੈ, ਫਿਰ ਅੱਜ ਸੁਣਵਾਈ ਹੋਣੀ ਹੈ, ਕੱਲ ਹੋਈ ਸੀ, ਕੱਲ ਫਿਰ ਵਕੀਲ ਨਹੀਂ ਆਏ, ਪਰਸੋਂ ਤਾਂ ਅੰਮ੍ਰਿਤਪਾਲ ਉਹਨਾਂ ਨੇ ਆਪ ਆਪਣੀ ਪੈਰਵੀ ਕੀਤੀ ਸੀ, ਸੋ ਇਸ ਲਈ ਅੱਜ ਦੁਬਾਰਾ ਸੁਣਵਾਈ ਹੋਊਗੀ। ਜੇ ਅੱਜ ਫੈਸਲਾ ਹੋ ਵੀ ਜਾਂਦਾ ਪੈਰੋਲ ਮਿਲਣ ਦਾ, ਤੇ ਫਿਰ ਕੀ 1 ਦਿਨ ਕੱਲ ਦਾ ਆਖਰੀ ਦਿਨ, ਤੇ ਉਹਦੇ ਵਿੱਚ ਉੱਥੇ ਜਾ ਕੇ ਵੀ ਬੋਲਣ ਦਾ ਸਮਾਂ ਮਿਲ ਪਾਊਗਾ ਜਾਂ ਨਹੀਂ ਮਿਲ ਪਾਊਗਾ, ਗੱਲ ਰੱਖ ਪਾਉਣਗੇ ਕਿ ਨਹੀਂ ਰੱਖ ਪਾਉਣਗੇ, ਕਿਉਂਕਿ ਅਖੀਰਲੇ 2 ਦਿਨ ਤਾਂ ਪੂਰਾ ਜ਼ੋਰ ਬਿੱਲ ਪਾਸ ਕਰਾਉਣ ਤੇ ਹੁੰਦਾ ਸਾਰੇ। ਜੀ ਰਾਮ ਜੀ ਬਿੱਲ ਲੋਕ ਸਭਾ 'ਚ ਪੇਸ਼ ਹੈ, ਬੀਮਾ ਖੇਤਰ 100% ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ ਹੈ, ਲੋਕ ਸਭਾ 'ਚ ਪਰਮਾਣੂ ਊਰਜਾ ਬਿੱਲ ਨੂੰ ਪ੍ਰਵਾਨਗੀ ਮਿਲ ਗਈ ਹੈ। ਸੋ ਇਹ ਬਿੱਲਾਂ ਦੇ ਉੱਤੇ ਮੋਹਰਾਂ ਲੱਗਣੀਆਂ ਜੀ ਸਾਰਿਆਂ ਤੇ, ਹੋਰ ਇਹੋ ਜਿਹੇ ਦਰਜਨਾਂ ਬਿੱਲ ਨੇ। ਜਾਂ ਫਿਰ ਜੇ ਅੱਜ ਨਹੀਂ ਤਾਂ ਕੱਲ ਨੂੰ ਵੀ ਜੇ ਫੈਸਲਾ ਆਵੇ ਤਾਂ ਕੀ ਇਹ ਫੈਸਲਾ ਆਊਗਾ ਕਿ ਅਗਲੀ ਵਾਰ ਦਾ ਪੂਰਾ ਸੈਸ਼ਨ ਅੰਮ੍ਰਿਤਪਾਲ ਪਹਿਲੇ ਦਿਨ ਤੋਂ ਅਟੈਂਡ ਕਰਨਗੇ? ਸਹੀ ਹੈ। ਜਾਂ ਤਾਂ ਕੁਛ ਲੀਕ ਬਣਾ ਦੋ ਕਿ ਬਾਕੀਆਂ ਲਈ ਵੀ ਕੱਲ ਨੂੰ ਵੀ ਕਦੇ ਕੋਈ ਵੀ ਹੋਵੇ ਬਈ ਜਿਹੜਾ ਬੰਦਾ ਚੁਣਿਆ ਜਾਵੇ ਉਸ ਨੂੰ ਇਜਾਜ਼ਤ ਹੋਏਗੀ, ਚਾਹੇ ਉਹ ਜੇਲ੍ਹ 'ਚ ਚਾਹੇ ਉਹ ਬਾਹਰ, ਜਾਂ ਤਰੀਕਾਕਾਰ ਇਹ ਬਣਾ ਦੋ ਕੋਈ ਪਰਮਾਨੈਂਟ ਜੀ। ਸਹੀ, ਬਾਰ-ਬਾਰ ਨਾਲੋਂ। ਪਰ ਦੇਖਦੇ ਆ ਜੀ, ਅੱਜ ਮੁੜ ਕੇ ਨਜ਼ਰ ਰਹੇਗੀ ਕਿ ਹੁੰਦਾ ਕੀ ਹੈ, ਪਰ ਆਸ ਬਹੁਤ ਮੱਧਮ ਹੈ। ਲੱਗਦਾ ਨਹੀਂਗਾ ਕਿ ਹੁਣ ਅੰਮ੍ਰਿਤਪਾਲ ਸਿੰਘ ਇਸ ਵਾਰ ਦੇ ਸਰਦਰੋਂ ਤੇ ਇਜਲਾਸ ਹਿੱਸਾ ਲੈ ਸਕਣ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਇੱਕ ਉਸ ਮਸਲੇ ਦੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਦੁਨੀਆ ਭਰ ਦੇ ਵਿੱਚ ਟ੍ਰੈਂਡ ਕਰ ਰਿਹਾ, ਭਾਰਤ ਦਾ ਨਾਂ ਚਮਕ ਰਿਹਾ, ਉਹ ਕਿਸੇ ਚੰਗੇ ਮਾਮਲੇ ਦੇ ਵਿੱਚ ਨਹੀਂ, ਮਾੜੇ ਮਾਮਲੇ ਦੇ ਵਿੱਚ, ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਹੈ, 0 ਦੇ ਬਰਾਬਰ ਆ, ਤੇ ਲੋਕ ਜਿਹੜੇ ਨੇ ਉਹ ਕ੍ਰਿਕਟ ਖੇਡ ਕੇ ਇਹਦਾ ਜਿਹੜਾ ਪ੍ਰਦੂਸ਼ਣ ਦਾ ਉਹ ਜਵਾਬ ਦੇ ਰਹੇ ਨੇ। ਲੋਕ ਇੰਟਰਨੈਸ਼ਨਲ ਪੱਧਰ ਤੇ ਚਰਚਾ ਹੋ ਰਹੀ ਆ, ਮੈਸੀ ਦਾ ਟੂਰ ਵੀ ਹੋਇਆ, ਕਵਰੇਜ ਵੀ ਕਾਫੀ ਹੋਈ ਆ, ਪਰ ਕਹਿੰਦੇ ਵੀ ਬਹੁਤ ਵੱਡਾ ਹੱਲ ਕਰ ਦਿੱਤਾ ਇਹਨਾਂ ਨੇ ਪ੍ਰਦੂਸ਼ਣ ਦਾ। ਹੱਲ ਇਹ ਕਰ ਦਿੱਤਾ ਵੀ ਤੰਦੂਰ ਬੰਦ ਕਰਤੇ ਆ ਜੀ। ਬਿਲਕੁਲ ਜੀ, ਮਾਨਯੋਗ ਸੁਪਰੀਮ ਕੋਰਟ ਨੇ ਕਾਫੀ ਸਖਤ ਨੋਟਿਸ ਲਏ ਨੇ ਜੀ,
ਦਿੱਲੀ ਦੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਕਿ BS4 ਮਾਪਦੰਡ ਵਾਲੇ ਜਿਹੜੇ ਵਾਹਨ ਨੇ ਉਹਨਾਂ ਦੀ ਐਂਟਰੀ ਬੈਨ ਕਰਤੀ ਹੈ ਨਾ, ਤੇ ਜਿਹੜੇ ਦਿੱਲੀ ਦੇ NCR ਦੇ ਆਲੇ ਦੁਆਲੇ ਟੋਲ ਨੇ ਉਹਨਾਂ ਨੂੰ ਲਾਂਘਾ ਖੋਲਣ ਦੀ ਹਦਾਇਤ ਕੀਤੀ ਹੈ ਕਿ ਤਾਂ ਕਿ ਜ਼ਿਆਦਾ ਸਮਾਂ ਗੱਡੀਆਂ ਸੜਕਾਂ ਦੇ ਉੱਤੇ ਧੂੰਆਂ ਪ੍ਰਦੂਸ਼ਣ ਨਾ ਕਰਨ। ਪਰ ਇਹ ਸਾਰੇ ਟੈਂਪਰੇਰੀ ਜੇ ਫੇਜ਼ ਨੇ। ਸਵਾਲ ਤਾਂ ਇਹ ਹੈ ਕਿ ਹਰ ਵਾਰ ਜਦੋਂ ਇਹ ਮਸਲਾ ਆਉਂਦਾ ਹੈ ਤੇ ਹੁਣ ਤਾਂ ਪਰਾਲੀ ਨਹੀਂ ਛੱਡਦੀ ਜੀ ਤੇ ਹੁਣ ਕਿਹਦਾ ਨਾਂ ਲਾਉਣਾ? ਹੁਣ ਦਿੱਲੀ ਜਵਾਬ ਦੇਵੇ ਨਾ ਕਿ ਇਹਦਾ ਕਾਰਨ ਕੀ ਹੈ। ਜੀ ਦੁਨੀਆ ਭਰ ਚੋਂ ਤੁਸੀਂ ਨੰਬਰ 1 ਪ੍ਰਦੂਸ਼ਿਤ ਸ਼ਹਿਰ ਦੇ ਵਿੱਚ ਆਪਣਾ ਨਾਂ ਦਰਜ ਕਰਾ ਰਹੇ ਹੋ, ਉਹ ਵੀ ਭਾਰਤ ਦੀ ਰਾਜਧਾਨੀ ਦਾ। ਸਰਕਾਰਾਂ ਵੀ ਬਦਲਤੀਆਂ ਦਿੱਲੀ ਵਾਲਿਆਂ ਨੇ, ਤਾਂ ਹੁਣ ਦਿੱਲੀ ਵਾਲੇ ਕੀ ਕਰਦੇ ਨੇ ਹੋਰ? ਤੇ ਹੁਣ ਤਾਂ ਡਬਲ ਇੰਜਨ ਵਾਲੀ ਸਰਕਾਰ ਹੈ, ਧੂੰਆਂ ਵੱਧ ਮਾਰਨ ਲੱਗ ਗਈ। ਜੀ ਸਹੀ ਹੈ, ਡਬਲ ਇੰਜਨ ਵੱਧ ਧੂੰਆਂ ਛੱਡਣ ਲੱਗ ਗਿਆ। ਸੋ ਕਾਰਨ ਕੀ ਹੈ? ਤੇ ਕਮਾਲ ਹੈ ਵੀ ਸਰਕਾਰ ਤਾਂ ਸਰਕਾਰ ਹੈ। ਉਹ ਕਹਿੰਦੇ ਵੀ ਜਿਹੜੇ ਕੋਲਾ ਫੂਕਦੇ ਨੇ ਨਾ, ਤੰਦੂਰ ਦੇ ਵਿੱਚ ਲੱਕੜ ਫੂਕਦੇ ਨੇ, ਤੰਦੂਰੀ ਰੋਟੀਆਂ ਲਾਉਂਦੇ ਨੇ, ਇਹਨਾਂ ਕਰਕੇ ਪ੍ਰਦੂਸ਼ਣ ਆ ਦਿੱਲੀ 'ਚ, ਇਹ ਬੰਦ ਕਰ ਦਿਓ। ਠੀਕ ਹੈ, ਕਮਾਲ ਹੈ ਜਨਾਬ। ਨਾ ਤੁਹਾਨੂੰ ਵੱਡੀਆਂ ਗੱਡੀਆਂ ਦੇਖਣ, ਨਾ ਆਪਣੇ ਕਾਫਲੇ ਦਿਖਣ, ਨਾ ਦਿੱਲੀ ਦੇ ਅੰਦਰ ਕੂੜੇ ਦੇ ਢੇਰ ਦਿਖਣ, ਨਾ ਤੁਹਾਨੂੰ ਜਮਨਾ ਦਾ ਗੰਦ ਦਿਖੇ, ਨਾ ਤੁਹਾਨੂੰ ਫੈਕਟਰੀਆਂ ਉਦਯੋਗਾਂ ਦਾ ਪਾਇਆ ਗੰਦ ਦਿਖੇ, ਨਾ ਟਾਇਰ ਫੁੱਕਦੇ, ਨਾ ਫੈਕਟਰੀਆਂ ਦੀਆਂ ਚਿਮਨੀਆਂ ਚੋਂ ਨਿਕਲਦਾ ਧੂੰਆਂ ਦਿਖੇ। ਤੇ ਦਿਖਦਾ ਤਾਂ ਜਾਂ ਪੰਜਾਬ ਦੀ ਪਰਾਲੀ ਦਿਖਦੀ ਹੈ ਤੇ ਜਾਂ ਫਿਰ ਤੰਦੂਰ ਚ ਰੋਟੀ ਪੱਕਦੀ ਉਹ ਦਿਖਦੀ ਹੈ। ਕਮਾਲ ਹੈ ਜਨਾਬ। ਇਹ ਸਰਕਾਰ ਦਾ ਨਜ਼ਰੀਆ, ਸਰਕਾਰ ਦੀ ਸਮਝ ਦਾ ਜਨਾਜ਼ਾ ਹੈ। ਤੇ ਇਸ ਕਦਰ ਜਦੋਂ ਕਿ ਇਹਦੇ ਉੱਤੇ ਗੰਭੀਰਤਾ ਨਾਲ ਮੰਥਨ ਹੋ ਕੇ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਅਗਲੇ ਸਾਲ ਵੀ ਇਹਦਾ ਹੱਲ ਕਰ ਲਓਗੇ, ਪਰ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਆਪ ਤਾਂ ਇਹ ਚ ਲੰਘ ਗਿਆ ਸਾਡਾ ਜੀਵਨ, ਘੱਟੋ ਘੱਟ ਅਗਲੀਆਂ ਪੀੜ੍ਹੀਆਂ ਲਈ ਜ਼ਰੂਰੀ, ਅਗਲੇ 3 ਸਾਲ 4 ਸਾਲ 5 ਸਾਲ ਬਾਅਦ ਦਿੱਲੀ ਇਹੋ ਜਿਹੀ ਹੋ ਜੂਗੀ ਪ੍ਰਦੂਸ਼ਣ ਦਾ ਸਵਾਲ ਇਹ ਨਾ ਆਵੇ ਕਿ ਲੋਕ ਉਹਨੂੰ ਚੇਤੇ ਕਰਨਗੇ। ਪਰ ਤੁਸੀਂ ਦਿਸਣਾ ਹੀ ਆਪ ਚਾਹੁੰਦੇ ਹੁੰਦੇ ਹੋ ਉਸ ਰਾਜਨੀਤੀ ਚ, ਫਿਰ ਚਾਹੇ ਕੁਛ ਹੋ ਜਾਵੇ। ਤੇ ਉਹਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਅਸੀਂ ਉਹ ਦਿਖੀਏ, ਅਸੀਂ ਉਹ ਫੈਸਲੇ ਕਰਦੇ ਨਜ਼ਰ ਆਈਏ, ਪਰ ਉਹਦੇ ਵਿੱਚੋਂ ਨਾਕਾਮ ਨੇ। ਕੇਜਰੀਵਾਲ ਦੀ ਟੀਮ ਵੀ ਨਾਕਾਮ ਹੋਈ ਸੀ, ਇਹ ਵੀ ਧਿਰ ਨਾਕਾਮ ਹੈ। ਪਹਿਲੀਆਂ ਸਰਕਾਰਾਂ ਵੀ ਕੋਈ ਹੱਲ ਨਹੀਂ ਕਰ ਸਕੀਆਂ, ਮੌਜੂਦਾ ਸਰਕਾਰ ਵੀ ਕੋਈ ਹੱਲ ਨਹੀਂ। ਦੇਸ਼ ਤੋਂ ਦੁਨੀਆ ਭਰ ਦੇ ਵਿੱਚ ਦਿੱਲੀ ਦੇ ਪ੍ਰਦੂਸ਼ਣ ਕਰਕੇ ਜਲੂਸ ਵੀ ਨਿਕਲ ਰਿਹਾ ਤੇ ਲੋਕ ਪੀੜਤ ਵੀ ਨੇ, ਤੇ ਉਹਦੇ ਲਈ ਖੁਦ ਕਈ ਥਾਵਾਂ ਤੇ ਲੋਕ ਜ਼ਿੰਮੇਵਾਰ ਵੀ ਹਨ। ਜੀ ਬਿਲਕੁਲ। ਦੇਖੋ ਤੁਸੀਂ ਜਿਹੜੇ ਰੇਖਾ ਗੁਪਤਾ ਨੇ ਮੈਡਮ, ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ, ਉਹ ਕਹਿ ਰਹੇ ਸੀ ਐਂਚੀ ਟੇਪ ਮਿਣ ਕੇ, ਕਹਿੰਦੇ ਇਹਦੇ ਨਾਲ ਪ੍ਰਦੂਸ਼ਣ ਮਾਪਿਆ ਜਾਂਦਾ। ਜਿੱਥੋਂ ਦੇ ਲੀਡਰ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਬਿਆਨਬਾਜ਼ੀ ਕਰਦੇ ਹੁਣ ਵੀ ਐਂਚੀ ਟੇਪ ਨਾਲ AQI ਦੱਸਦੇ ਹੁਣ ਲੋਕਾਂ ਨੂੰ ਵੀ ਅੱਜ ਇੰਨਾ ਤੇ ਅੱਜ ਇੰਨਾ, ਉਹਨਾਂ ਤੁਸੀਂ ਕੀ ਉਮੀਦ ਰੱਖੋਗੇ? ਉਹ ਪਾਣੀ ਵਾਲਾ ਟੈਂਕਰ ਭਜਾਈ ਫਿਰਦੇ ਸੀ ਇੱਕੋ ਥਾਂ, ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ ਵੀ ਇਹਦੇ ਨਾਲ ਪ੍ਰਦੂਸ਼ਣ ਜਿਹੜਾ ਉਹ 에ਅਰ ਕੁਆਲਿਟੀ ਇੰਡੈਕਸ ਉਹ ਜਿੱਥੇ ਸੈਂਟਰ ਜਿਹਾ ਸੀਗਾ ਉਹ ਪ੍ਰਵੀਨ ਜੀ ਸਾਰੇ ਸਰਕਾਰੀ ਧਿਰਾਂ ਦਾ ਹੀ ਆ। ਸੰਤ ਬਲਬੀਰ ਸਿੰਘ ਸਿੰਚੇ ਵਾਲਾ ਬੁੱਢੇ ਦਰਿਆ ਦਾ ਇੱਕ ਥੋੜਾ ਜਿਹਾ ਅੱਧਾ ਕਿਲੋਮੀਟਰ ਦਾ ਖੇਤਰ ਵਾਰ-ਵਾਰ ਦਿਖਾ ਕੇ ਲੋਕਾਂ ਨੂੰ ਕਹੀ ਜਾਂਦੇ ਆ ਬੁੱਢਾ ਦਰਿਆ ਸਾਫ਼ ਹੋ ਗਿਆ। ਹਾਂਜੀ ਬਿਲਕੁਲ ਹੈ ਨਾ। ਉਹ ਬਈ ਦਾ ਆਪਣੇ ਖੇਤਰ ਵਾਲਾ ਹੀ ਖੇਤਰ ਦਿਖਾ ਕੇ ਕਹਿੰਦੇ ਆ ਬਈ ਸਰਜੀਤ ਕਰਤੀ, ਮਤਲਬ ਠੀਕ ਹੈ। ਉਹ ਕੋਸ਼ਿਸ਼ਾਂ ਉਸ ਸਮੇਂ ਚੰਗੀਆਂ ਸੀ ਜਦੋਂ ਤੁਸੀਂ ਸ਼ੁਰੂ ਕੀਤੀਆਂ, ਪਰ ਹੁਣ ਉਹ ਰਾਜਨੀਤਿਕ ਰੰਗਤ ਲੈ ਗਈ। ਸਹੀ, ਬਿਲਕੁਲ। ਹੁਣ ਤੁਸੀਂ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹੋ, ਵਾਤਾਵਰਨ ਦੇ ਲਈ, ਪਾਣੀ ਦੇ ਲਈ ਉਵੇਂ ਕੰਮ ਨਹੀਂ ਕਰਦੇ ਜਿਵੇਂ ਤੋਂ ਉਮੀਦ ਸੀ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਮਾਂ ਇਜਾਜ਼ਤ ਨਹੀਂ ਦਿੰਦਾ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ।